47 ਤੋਂ ਬਾਅਦ ਅਸੀਂ ਆਪਣੇ ਜਿਹੜੇ ਫਰੀडम ਫਾਈਟਰ ਨੇ ਉਹਨਾਂ ਨੂੰ ਵੀ ਵੰਡ ਲਿਆ ਕਿ ਜਿਵੇਂ ਹੁਣ ਰਾਏ ਅਹਿਮਦ ਖਾਨ ਖਰਲਾ ਉਹ ਮੁਸਲਮਾਨਾਂ ਦਾ ਹੀਰੋ ਹੋ ਗਿਆ ਤੇ ਭਗਤ ਸਿੰਘ ਸਿੱਖਾਂ ਦਾ ਹੀਰੋ ਹੋ ਗਿਆ। ਯਾਨੀ ਕਿ ਭਗਤ ਸਿੰਘ ਨੇ ਤੇ ਉਦੋਂ ਫਾਂਸੀ ਦਾ ਰਸਾ ਚੁੰਮਿਆ ਜਦੋਂ ਹਲੇ ਵੰਡ ਹੀ ਨਹੀਂ ਸੀ ਹੋਈ ਤੇ ਫਿਰ ਭਗਤ ਸਿੰਘ ਸਿੱਖਾਂ ਦਾ ਹੀਰੋ ਕਿਵੇਂ ਹੋ ਗਿਆ। ਮੈਨੂੰ ਬਹੁਤ ਸਾਰੇ ਦੋਸਤ ਕਹਿੰਦੇ ਨੇ ਤੂੰ ਸਿੱਖ ਹੈ, ਤੂੰ ਹਰਮਨ ਪਿਆਰਾ ਕਿੰਨਾ। ਪਹਿਲੇ ਗੁਰੂ ਨੇ ਗੁਰੂ ਨਾਨਕ ਦੇਵ ਜੀ, ਦੂਸਰੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਹਰ ਰਾਏ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ। ਇਹ ਆਖਰੀ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਗੁਰੂ ਗੋਬਿੰਦ ਸਾਹਿਬ, ਇਹ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਨੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਧਰਮ ਦੀ ਬੁਨਿਆਦ ਬਣਾਈ, ਕੁਝ ਚੀਜ਼ਾਂ ਦਿੱਤੀਆਂ। अस्सलाम वालेकुम, मेरा पिंड मेरा पंजाब चैनल ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ ਤੇ ਮੇਰਾ ਨਾਮ ਹਰਮਨ ਪਿਆਰਾ ਸਾਕ ਪੰਜਾਬੀ ਵੀਰ। ਤੁਸੀਂ ਕਾਫੀ ਇਹਨਾਂ ਨੂੰ ਲੋਕੀ ਜਾਣਦੇ ਹੋਵੋਗੇ। ਨਾਜ਼ਰੀਨ, ਅੱਜ ਦੀ ਵੀਡੀਓ ਐਵੇਂ ਦੀ ਹੈ ਕਿ ਤੁਹਾਨੂੰ ਮਜ਼ਾ ਆ ਜਾਏਗਾ। ਵੀਰ ਜਿਹੜਾ ਮੁਸਲਮਾਨ ਹੈ ਲੇਕਿਨ ਜਿਹਨਾਂ ਨੇ ਗੱਲਾਂ ਤੁਹਾਨੂੰ ਸੁਣਾਣੀ ਤੁਹਾਨੂੰ ਲੱਗਣਾ ਕਿ ਸਿੱਖ ਸਰਦਾਰ ਹੈ ਜਿਹੜਾ। ਔਰ ਤੁਹਾਡੇ ਬੱਚਿਆਂ ਨੂੰ ਮੈਂ ਦੱਬ ਨਾ ਕਹਿਣਾ ਕਿ ਤੁਹਾਡੇ ਜਿਹੜੇ ਬੱਚੇ ਨੇ ਤੁਹਾਨੂੰ ਵੱਡਿਆਂ ਨੂੰ ਪਤਾ ਹੋਏਗਾ, ਬੱਚਿਆਂ ਨੂੰ ਵੀ ਨਹੀਂ ਇੰਨਾ ਪਤਾ ਹੋਣਾ ਜਿੰਨਾ ਇਹਨੂੰ ਪਤਾ। ਦੂਸਰਾ, ਜਿੱਥੇ ਅਸੀਂ ਬੈਠੇ ਹਾਂ ਤਾਂ ਇਹ ਪਿੱਛੇ ਜਿਹੜਾ ਖੂਹ ਚੱਲਦਾ ਪਿਆ ਵੰਡ 47 ਤੋਂ 150 ਸਾਲ ਪੁਰਾਣਾ ਹੈ, ਵੰਡ ਤੋਂ ਪਹਿਲਾਂ ਦਾ। ਔਰ ਬੂਟੇ ਸਿੰਘ ਦਾ ਖੂਹ ਹੈ ਇਹ ਵੇਖੋ ਪਿਆਰ ਮੁਸਲਮਾਨ ਸਿੱਖਾਂ ਦਾ ਕਿੰਨਾ ਕਿ ਇਹਨਾਂ ਨੇ ਹਜੇ ਤੱਕ ਜਿਹੜਾ ਸੰਭਾਲ ਕੇ ਰੱਖਿਆ ਵਰਸੇ ਨੂੰ। ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਨੇ ਆ, ਇਹਨੂੰ ਪੁੱਛਣਾ ਕਿ ਸਿੱਖਾਂ ਦੇ ਗੁਰੂ ਕਿੰਨੇ ਹੋਏ ਔਰ ਉਹਨਾਂ ਨਾਂ ਕੀ, ਇਤਿਹਾਸ ਕੀ ਸੀ, ਇਹ ਫਿਰ ਗੁਰਬਾਨੀ ਜਾਣਦਾ। ਯਾਨੀ ਬਹੁਤ ਤੁਹਾਨੂੰ ਮਜ਼ਾ ਆਏਗਾ ਵੀਡੀਓ ਵੇਖ। ਵੀਡੀਓ ਅੱਛੀ ਲੱਗੇ ਕਮੈਂਟ ਕਰਕੇ ਲਾਜ਼ਮਨ ਜਾਣਾ। ਇਹਨਾਂ ਦਾ ਵੀ ਚੈਨਲ ਹੈ ਰਹਿਤਲ ਟੀਵੀ ਵਾਲੇ ਨੇ ਵੀਰ ਜਿਹੜੇ। ਤੇ ਚਲੋ ਇਹਨਾਂ ਗੱਲਬਾਤ ਸ਼ੁਰੂ ਕਰਨਾ। ਸਾਕ ਪੰਜਾਬੀ ਸਭ ਤੋਂ ਪਹਿਲਾਂ ਤੁਹਾਡਾ ਬੜਾ ਮੈਂ ਮਸ਼ਕੂਰ ਹਾਂ ਜੀ, ਤੁਸੀਂ ਟਾਈਮ ਕੱਢਿਆ ਸਾਡੇ ਨਾਲ ਬੈਠੇ। ਤੇ ਆਪਣਾ ਥੋੜਾ ਕੋ ਤਾਰਫ ਸ਼ੁਰੂ ਕਰਨੇ ਆਪਾਂ, ਗੱਲ ਕਰੀਏ ਸਟਾਰਟ ਕਰਨੇ ਆ। ਸਾਕਬ ਤੇ ਤੁਹਾਡਾ ਨਾਂ ਹੈ ਤੇ ਤੁਸੀਂ ਹਰਮਨ ਪਿਆਰਾ ਆਪਣਾ ਨਾਂ ਕਿਉਂ ਰੱਖਿਆ? ਸਭ ਤੋਂ ਪਹਿਲੇ ਤੇ ਬਹੁਤ ਸ਼ੁਕਰੀਆ ਤੇ ਕਿ ਤੁਸੀਂ ਮੈਨੂੰ ਟਾਈਮ ਦਿੱਤਾ, ਤੁਸੀਂ ਮੈਨੂੰ ਆਪਣੇ ਚੈਨਲ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੇ ਬਾਕੀ ਮੇਰਾ ਕੋਈ ਨਹੀਂ ਸ਼ੁਕਰੀਆ, ਤੁਸੀਂ ਵੀਰੋ ਵੱਡੇ ਕੰਨ ਤੋਂ ਵੀ ਪੜ੍ਹ ਕੇ ਤੁਸੀਂ ਕਿਸੇ ਵੇਲੇ ਵੀ ਆਪਣੇ ਟੀਵੀ ਚੈਨਲ ਦੇ ਅੱਗੇ ਤੁਸੀਂ ਲਿਆ ਸਕਦੇ ਹੋ ਮੈਨੂੰ। ਤੇ ਮੈਨੂੰ ਬਹੁਤ ਸਾਰੇ ਦੋਸਤ ਕਹਿੰਦੇ ਨੇ ਤੂੰ ਸਿੱਖ ਹੈ, ਤੂੰ ਹਰਮਨ ਪਿਆਰਾ ਕਿੰਨਾ। ਮੈਂ ਫਿਰ ਉਹਨਾਂ ਨੂੰ ਕਹਿਣਾ ਹੁੰਦਾ ਕਿ ਹਰਮਨ ਨਹੀਂ, ਹਰ ਮਨ ਪਿਆਰਾ, ਯਾਨੀ ਹਰ ਦਿਲ ਨੂੰ ਪਿਆਰਾ ਲੱਗਦਾ, ਹਰ ਦਿਲ ਨੂੰ ਪਿਆਰਾ ਲੱਗਦਾ। ਇਹ ਮੈਂ ਆਪਣਾ ਤਾਰਫ ਕਰਾਉਣਾ ਕਿ ਮੈਂ ਤੁਹਾਡਾ ਹਰ ਮਨ ਪਿਆਰਾ, ਯਾਨੀ ਹਰਮਨ ਪਿਆਰਾ ਸਾਕ ਪੰਜਾਬੀ। ਅੱਛਾ ਸਾਕਬ ਭਾਈ, ਤੈਨੂੰ ਇਹਦੇ ਨਾਲ ਲਗਾਓ ਕਿਵੇਂ ਹੋਇਆ? ਤੂੰ ਗੁਰਮੁਖੀ ਵੀ ਪੜ੍ਹ ਲੈਣਾ। ਇੱਕ ਤੁਸੀਂ ਸਾਨੂੰ ਬਲੌਗ ਕਰਾਇਆ ਸੀ ਇੱਥੇ ਗੁਰਦੁਆਰੇ ਸਾਹਿਬ ਦਾ, ਹਾਂਜੀ ਠੀਕ ਹੈ, ਉਹਦੇ ਤੋਂ ਇਤਿਹਾਸ ਦੱਸਿਆ, ਉੱਥੇ ਸਾਰੀ ਪੜ੍ਹੀ ਉੱਤੇ ਲਿਖਿਆ ਹੋਇਆ ਜੋ ਤੁਸੀਂ ਗੁਰਬਾਨੀ ਵੀ ਪੜ੍ਹ ਲੈਂਦੇ ਹੋ, ਤੁਸੀਂ ਗੁਰੂਆਂ ਦੇ ਸਾਰੇ ਇਤਿਹਾਸ ਬਾਰੇ ਵੀ ਜਾਣਦੇ ਹੋ, ਤੁਹਾਨੂੰ ਇਹ ਪਤਾ ਗੁਰੂ ਕਿੰਨੇ, ਉਹਨਾਂ ਨਾਂ ਕੀ, ਉਹਨਾਂ ਦੇ ਕਾਰਨਾਮੇ, ਉਹ ਸਾਰੇ ਭਗਤ ਸਿੰਘ ਦੇ ਬਾਰੇ। ਇਹ ਤੁਹਾਨੂੰ ਲਗਾਓ ਕਿਵੇਂ ਹੋਇਆ ਸੀ? ਸਾਰਿਆਂ ਨੂੰ ਪਹਿਲਾਂ ਸਾਡੇ ਵੇਖਣ ਵਾਲੇ ਦੱਸੋ ਤੁਹਾਨੂੰ। ਮੈਂ ਨਾ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦਾ ਸੀ ਤੇ ਮੇਰੇ ਜਿਹੜੇ ਬੌਸ ਸਨ ਨਾ ਅਬਜ਼ਿਆ ਸਾਹਿਬ, ਉਹ ਪੰਜਾਬੀ ਲਿਖਾਰੀ ਸਨ ਤੇ ਪੰਜਾਬੀ ਲਿਖਦੇ ਸਨ। ਤੇ ਅਸੀਂ ਤਾਂ ਇੰਜ ਪਾਸੇ ਲਫੰਡਰ ਹੀ ਸਾਂ। ਉਹਨਾਂ ਨਾਲ ਨਾ ਮੇਰੀ ਬੈਠਕ ਬੜੀ ਹੁੰਦੀ ਸੀ, ਬਹਿਣੀ ਉੱਠਣੀ ਵਾਵਾ ਸੀ। ਉਹ ਨਾ ਕਰਦਿਆਂ ਕਿ ਉਹਨਾਂ ਕੋਲੋਂ ਨਾ ਮੈਨੂੰ ਚੇਟਕ ਲੱਗੀ ਪੰਜਾਬੀ ਦੀ। ਪੰਜਾਬੀ ਪੜ੍ਹਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਵਾਰਿਸ ਸ਼ਾਹ, ਬੁੱਲੇ ਸ਼ਾਹ, ਬਾਬਾ ਫਰੀਦ, ਭਗਤ ਕਬੀਰ ਹੋਰੀ, ਮੀਆਂ ਮਨੋ, ਇਹਨਾਂ ਦੀ ਨਾ ਕੋਈ ਲਾਈਨ ਪੜ੍ਹ ਲੈਣੀ ਨਾ। ਅੱਛਾ। ਔਰ ਜਿਵੇਂ ਉਸ ਲਾਈਨ ਦੀ ਸਮਝ ਆ ਜਾਣੀ ਨਾ, ਯਕੀਨ ਕਰੋ ਸਾਰੀ ਦਿਹਾੜੀ ਚਾਸੀ ਨਹੀਂ ਸੀ ਜਾਂਦੀ। ਉਥੋਂ ਨਾ ਮੈਂ ਫਿਰ ਪੰਜਾਬੀ ਵੱਲ ਆ ਗਿਆ। ਪੰਜਾਬੀ ਵੱਲ ਆਇਆ ਤੇ ਫਿਰ ਜ਼ਾਹਰੀ ਗੱਲ ਆ ਕਿ ਬਾਬਾ ਨਾਨਕ ਪੰਜਾਬ ਧਰਤੀ ਦਾ ਇੱਕ ਵੱਡਾ ਨਾਂ ਹੈ ਤੇ ਫਿਰ ਉਹਨਾਂ ਨੂੰ ਪੜ੍ਹਨ ਤੋਂ ਬਗੈਰ ਮੈਂ ਕਿਵੇਂ ਰਹਿ ਸਕਦਾ ਸੀ। ਫਿਰ ਮੇਰੇ ਇੱਕ ਜ਼ਿਹਨ ਦੇ ਵਿੱਚ ਇਹ ਸੀ ਕਿ ਫੇਸਬੁੱਕ ਉਹ ਤਾਂ ਬੜੀ ਇਸਤੇਮਾਲ ਕਰਦਾ ਸੀ, ਸਕਰੋਲ ਕਰਦੇ ਮੈਂ ਕਿਹਾ ਕਿ ਯਾਰ ਗੁਰਮੁਖੀ ਪੰਜਾਬੀ ਦੇ ਵਿੱਚ ਜੋ ਕੁਝ ਲਿਖਿਆ ਹੁੰਦਾ ਅਸੀਂ ਉਹਨੂੰ ਪੜ੍ਹਨ ਤੋਂ ਵਾਂਝੇ ਰਹਿ ਜਾਈਏ। ਤੇ ਫਿਰ ਉਹ ਕੋਈ ਸਵਾਦ ਤਾਂ ਨਾ ਆਇਆ, ਕੀ ਪਤਾ ਉਹਦੇ ਵਿੱਚ ਕਿੰਨਾ ਕੁ ਸੁਚੇਤ ਲਿਖਿਆ ਹੋਇਆ, ਕਿੰਨੀ ਕੁ ਵੱਡੀ ਗੱਲ ਲਿਖੀ ਹੋਈ ਆ, ਅਸੀਂ ਜਿਹੜਾ ਪੜ੍ਹਨ ਤੋਂ ਰਹਿ ਜਾਈਏ। ਫਿਰ ਮੈਂ ਗੁਰਮੁਖੀ ਸਿੱਖੀ ਤੇ ਉਹ ਰਾਵਲਪਿੰਡੀ ਦਾ ਇੱਕ ਦੋਸਤ ਸੀ, ਉਹਨੇ ਮੈਨੂੰ ਗੁਰਮੁਖੀ ਸਿਖਾਈ। ਫਿਰ ਮੈਂ ਇਹਦੀ ਡਿਗਰੀ ਵੀ ਲਈ ਜੀਵੇ ਸਾਂਝੇ ਪੰਜਾਬ ਕੋਲੋਂ। ਅੱਛਾ ਜੀ, ਬਕਾਇਦਾ। ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਮੈਂ ਪੰਜਾਬੀ ਵੱਲ ਆਇਆ ਫਿਰ ਮੈਨੂੰ ਪਿੰਡ ਦੇ ਵਿੱਚ ਕੋਈ ਸਰਦਾਰ ਕਹਿਣ ਲੱਗ ਪਿਆ, ਕੋਈ ਗੁਰੂ ਕਹਿਣ ਲੱਗ ਪਿਆ, ਕੋਈ ਪੰਜਾਬੀ ਕਹਿਣ ਲੱਗ ਪਿਆ ਤੇ ਕੋਈ ਮੈਨੂੰ ਮਤਲਬ ਬਹੁਤ ਸਾਰੇ ਨਾਮ ਮੇਰੇ ਰੱਖ ਦਿੱਤੇ ਲੋਕਾਂ ਨੇ, ਯਾਨੀ ਤਨਕੀਦੀ ਕਹਿਣ ਲੱਗ ਪਏ, ਤਨਕੀਦ ਜਿਵੇਂ ਵੀ। ਤੇ ਮੈਂ ਫਿਰ ਉਹ ਹੱਸ ਕੇ ਤੇ ਉਹ ਇੱਕ ਸ਼ੇਰ ਉਹਨਾਂ ਨੂੰ ਅੱਗੇ ਸੁਣਾਉਣਾ ਕਿ ਬੁੱਲਿਆ ਤੂੰ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲੱਖ, ਤੈਨੂੰ ਕਾਫਰ ਆਖਦੇ ਤੂੰ ਆਹੋ ਆਖ। ਮੈਂ ਫਿਰ ਅੱਗੇ ਉਹਨਾਂ ਨੂੰ ਇਹ ਕਹਿਣਾ ਵੀ ਠੀਕ ਹੈ, ਮੈਂ ਪੰਜਾਬੀ ਵੱਲ ਆਇਆ ਵਾਂ ਤੇ ਤੁਸੀਂ ਮੈਨੂੰ ਬਹੁਤ ਸਾਰੇ ਲਕਬ ਦਿੱਤੇ ਤੇ ਠੀਕ ਆ, ਕੋਈ ਗੱਲ ਨਹੀਂ। ਅੱਛਾ ਸਾਕਬ, ਮੈਂ ਤੈਨੂੰ ਇਹ ਕਹਿ ਰਿਹਾ ਸੀ ਕਿ ਲੋਕੀ ਤੈਨੂੰ ਇਹ ਨਹੀਂ ਕਹਿੰਦੇ ਯਾਰ ਤੂੰ ਕਿਹੜੇ ਪਾਸੇ ਤੁਰ ਪਿਆ, ਤੈਨੂੰ ਸਿੱਖਾਂ ਦੇ ਇਤਿਹਾਸ ਬਾਰੇ ਇੰਨਾ ਪਤਾ ਤੂੰ ਕਰਨਾ, ਮੈਂ ਫਲਾਣਾ ਐਵੇਂ ਦੇ ਵੀ ਕੋਈ ਹੈ ਨਾ ਤਨਕੀਦ ਵਾਲੇ ਕੁਛ ਨਾਂ ਦੱਸਣ ਤੋਂ ਬਗੈਰ? ਮਤਲਬ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਦੋਸਤ ਨੇ ਜਿਹੜੇ ਕਹਿੰਦੇ ਨੇ ਕਿ ਤੂੰ ਸਿੱਖਾਂ ਵੱਲ ਹੀ ਵੜਿਆ ਰਹਿਣਾ। ਮੈਂ ਕਹਿੰਦਾ ਕਿ ਸਿੱਖਾਂ ਵੱਲ ਨਹੀਂ ਵੜਿਆ ਰਹਿੰਦਾ,
ਸਿੱਖਾਂ ਦਾ ਤੇ ਮੁਸਲਮਾਨਾਂ ਦਾ ਨਾ ਪੰਜਾਬ ਦੇ ਵਿੱਚ ਬਹੁਤ ਕੁਝ ਸਾਂਝਾ ਹੈ। ਹਾਂਜੀ ਹੁਣ ਵੇਖੋ ਨਾ ਕਿ ਇਹ ਮੈਂ ਇਕੱਲਾ ਤਾਂ ਨਹੀਂ ਹੈ, ਭੰਗਾਣੀ ਦੇ ਯੁੱਧ ਵਿੱਚ ਪੀਰ ਬਦਰੁੱਦੀਨ, ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਉਹਨਾਂ ਨੇ ਆਪਣੇ ਪੁੱਤਰ ਸ਼ਹੀਦ ਕਰਵਾਏ ਨੇ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਸਾਈਡ ਤੋਂ ਲੜਾਈ ਲੜ ਕੇ। ਅੱਛਾ, ਉਹਨਾਂ ਦੇ ਨਾਲ ਮਤਲਬ ਸਾਂਝ ਦੇ ਵਿੱਚ ਉਹਨਾਂ ਨੇ ਆਪਣੇ ਪੁੱਤਰ ਸ਼ਹੀਦ ਕਰਵਾਏ ਨੇ। ਅੱਛਾ। ਫਿਰ ਭਾਈ ਮਰਦਾਨਾ ਜੀ, ਉਹਨਾਂ ਨੇ ਆਪਣੀ ਸਾਰੀ ਹਯਾਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਹੋਰਾਂ ਦੇ ਨਾਲ ਕੱਢ ਦਿੱਤੀ। ਫਿਰ ਆਪਣਾ ਗੁਰੂ ਸਾਹਿਬ ਦੇ ਬੱਚੇ, ਗੁਰੂ ਗੋਬਿੰਦ ਸਿੰਘ ਹੋਰਾਂ ਦੇ ਬੱਚੇ ਸ਼ਹੀਦ ਹੋ ਜਾਂਦੇ ਨੇ। ਤੇ ਸੰਗਤ ਦੇ ਵਿੱਚ ਜਦੋਂ ਉਹਨਾਂ ਦੀ ਧਰਮ ਪਤਨੀ ਪੁੱਛਦੀ ਹੈ ਉਹਨਾਂ ਨੂੰ ਕਿ ਆਪਣੇ ਸਾਹਿਬਜ਼ਾਦੇ ਕਿੱਥੇ ਨੇ ਤੇ ਆਪਣੇ ਪੁੱਤਰ ਕਿੱਥੇ ਨੇ, ਉਹ ਕਹਿੰਦੇ ਨੇ ਕਿ ਆਵੇ ਤਾਂ ਕਿੰਨੇ ਬੈਠੇ ਹੋਏ ਨੇ। ਉਹ ਕਹਿੰਦੇ ਕਿ ਮੈਂ ਆਪਣੇ ਪੁੱਤਰਾਂ ਦੀ ਗੱਲ ਕਰ ਰਹੀ ਹਾਂ, ਆਪਣੇ ਬੱਚਿਆਂ ਦੀ ਗੱਲ ਕਰ ਰਹੀ। ਤੇ ਉਹਨਾਂ ਨੇ ਕਿਹਾ ਕਿ ਮੈਂ ਵੀ ਆਪਣਿਆਂ ਦੀ ਹੀ ਗੱਲ ਕਰ ਰਹੀ ਹਾਂ, ਜਮਿਆਂ ਦੀ ਗੱਲ ਕਰ ਰਹੀ ਹਾਂ। ਫਿਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ 4 ਸਾਹਿਬਜ਼ਾਦਿਆਂ ਦੀ ਗੱਲ ਕਰ ਰਹੀ ਹਾਂ। ਫਿਰ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਆਖਿਆ कि इन पुत्रन के शीस पे वार दिए सुत चार मोए का क्या हुआ जीवत कई हजार। मैं इन्हां दे सिरां तो अपने 4 वार दिते ने, वो 4 वारे तो कोई गल नहीं, वो 4 मोए है तो कोई गल नहीं, उन्हां दे सदके अज कई हजार जीवनगे। लेकिन उस दे बावजूद रीयल दे विच अपना उस जदों गुरु साहब जख्मी हुंदे ने, माछीवाड़ा दे जंगल विच भी जांदे ने, उत्थों लैके आउंदे ने नबी खां ते गनी खां, ਉਹਨਾਂ ਨੂੰ ਆਪਣਾ ਉੱਚ ਦਾ ਪੀਰ ਬਣਾ ਕੇ। ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੇ ਹਕੀਕੀ ਪੁੱਤਰ ਹੀ ਨਬੀ ਖਾਨ ਤੇ ਗਨੀ ਖਾਨ ਨੇ। ਹਾਲਾਂਕਿ ਮੁਗਲਾਂ ਦੇ ਨਾਲ ਉਧਰੋਂ ਲੜਾਈ ਵੀ ਮੁਸਲਮਾਨਾਂ ਨਾਲ ਹੀ ਹੋ ਰਹੀ ਆ, ਮੁਗਲਾਂ ਦੇ ਨਾਲ, ਲੇਕਿਨ ਉਧਰ ਪੁੱਤਰ ਵੀ ਮੁਸਲਮਾਨਾਂ ਨੂੰ ਹੀ ਕਿਹਾ ਜਾ ਰਿਹਾ ਵਾ, ਨਬੀ ਖਾਨ ਤੇ ਗਨੀ ਖਾਨ ਨੂੰ। ਇਹ ਮੁਸਲਮਾਨਾਂ ਦਾ ਤੇ ਗੁਰੂ ਗੋਬਿੰਦ ਸਿੰਘ ਹੋਰਾਂ ਦਾ ਇਹ ਜਿਹੜਾ ਇਤਿਹਾਸ ਆ। ਤੇ ਯਾਨੀ ਸਿੱਖ ਤੇ ਮੁਸਲਮਾਨ ਜਿਹੜੇ ਨੇ ਉਹ ਅਰਸਾ ਦਰਾਜ਼ ਤੋਂ ਇਕੱਠੇ ਤੁਰੇ ਆ ਰਹੇ ਨੇ। ਮਤਲਬ ਕਿ ਮੁਸਲਮਾਨ ਸੂਫੀ ਜਿਹੜੇ ਨੇ ਤੇ ਸਿੱਖ ਗੁਰੂ ਨੇ, ਉਹਨਾਂ ਦੀ ਸਾਂਝ ਰਹੀ ਹੈ ਆਪਸ ਵਿੱਚ ਬਹੁਤ ਜ਼ਿਆਦਾ। ਜਿਵੇਂ ਕਿ ਭਾਈ ਕਈ ਇੰਡੀਆ ਦੇ ਚੜ੍ਹਦੇ ਪੰਜਾਬ ਚ ਨਾ, ਹਾਂਜੀ ਚੜ੍ਹਦੇ ਇੰਡੀਆ ਚ ਹੀ ਸਾਰੀ ਬਾਤ, ਪੂਰੇ ਇੰਡੀਆ ਵਿੱਚੋਂ ਕਈ ਕਮੈਂਟ ਜਿਹੜੇ ਆਉਂਦੇ ਰਹਿੰਦੇ ਨੇ, ਥੱਲੇ ਲੋਕੀ ਕਈ ਤਨਕੀਦ ਕਰਦੇ ਨੇ, ਕੁਝ ਲੋਕੀ ਲਓ ਜੀ ਸਿੱਖਾਂ ਮੁਸਲਮਾਨ ਯਾਨੀ ਮੁਸਲਮਾਨਾਂ ਨੂੰ ਹਕੀਕਤ ਦੀ ਨਜ਼ਰ ਨਾ ਵੇਖਦੇ ਕਿ ਇਹਨਾਂ ਨਾਲ ਸਿੱਖਾਂ ਦਾ ਕੀ ਹੈਗਾ, ਕਿਉਂ ਜਿਹੜੇ ਸਿੱਖ ਨੇ ਮੁਸਲਮਾਨਾਂ ਨਾਲ ਜੁੜਦੇ ਨੇ। ਤੇ ਉਹ ਤੁਸੀਂ ਦੱਸ ਕੇ ਜਿਹੜਾ ਉਹਨਾਂ ਦੇ ਹੁਣ ਸਿੱਖਾਂ ਦੀ ਜਿਹੜੀ ਮਜ਼ਹਬੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਪੂਰੀ ਬਾਣੀ ਹੈ ਬਾਬੇ ਫਰੀਦ ਹੋਰਾਂ ਦੀ, ਹੈ ਅੱਛਾ, ਪੂਰਾ ਕਲਾਮ ਆ। ਜੇ ਸਾਂਝ ਨਹੀਂ ਤੇ ਹੋਰ ਕੀ ਹੈ? ਮਜ਼ਹਬੀ ਕਿਤਾਬ ਸਿੱਖਾਂ ਦੀ ਹੈ, ਕਲਾਮ ਵਿੱਚ ਬਾਬੇ ਫਰੀਦ ਹੋਰਾਂ ਦਾ, ਮੁਸਲਮਾਨ ਪੀਰਾਂ ਦਾ। ਬੰਦਿਆਂ ਦੇ ਤਨਕੀਦ ਕਰਨ ਨਾਲ ਕੁਛ ਨਹੀਂ ਹੁੰਦਾ। ਅਗਰ ਉਹ ਤਨਕੀਦ ਕਰਦੇ ਵੀ ਨੇ ਤਾਂ ਹੁਣ ਮੈਂ ਜੋ ਕਿਸੇ ਦੇ ਨਾਲ ਭੈੜਾ ਵਾਂ, ਮੈਂ ਹਿੰਦੂਆਂ ਨੂੰ ਚੰਗਾ ਨਹੀਂ ਸਮਝਦਾ, ਸਿੱਖਾਂ ਨੂੰ ਬੁਰਾ ਨਹੀਂ ਚੰਗਾ ਨਹੀਂ ਸਮਝਦਾ, ਜਾਂ ਈਸਾਈਆਂ ਨੂੰ ਚੰਗਾ ਨਹੀਂ ਸਮਝਦਾ, ਇਹਦੇ ਵਿੱਚ ਦੂਸਰੇ ਮੁਸਲਮਾਨਾਂ ਦਾ ਕੀ ਕਸੂਰ ਆ? ਲਿਆਦਾ ਇਹ ਸਾਰਿਆਂ ਦੀ ਗਲਤਫਹਿਮੀ ਹੁੰਦੀ ਆ। ਇੱਕ ਬੰਦੇ ਦਾ ਕਰਕੇ ਸਾਰੇ ਧਰਮ ਨੂੰ ਮਾੜਾ ਨਹੀਂ ਕਰਨਾ ਚਾਹੀਦਾ, ਕਿਉਂਕਿ ਮੁਸਲਮਾਨ ਉਹ ਵੀ ਤਾਂ ਮੁਸਲਮਾਨ, ਬਾਬਾ ਫਰੀਦ ਵੀ ਉਹ ਮੁਸਲਮਾਨ ਆ, ਜਿਨ੍ਹਾਂ ਦੀ ਬਾਣੀ ਭਗਤ ਕਬੀਰ ਹੋ ਰਹੀ ਆ, ਪੀਰ ਬੁੱਧੂ ਸ਼ਾਹ, ਆਪਣਾ ਭਾਈ ਮਰਦਾਨਾ ਜੀ, ਫਿਰ ਨਬੀ ਖਾਂ ਗਨੀ ਖਾਂ, ਸਾਰੇ ਮੁਸਲਮਾਨ ਹੀ ਤਾਂ ਰਹੇ ਆ ਨਾ। ਤੁਹਾਡੇ ਗੁਰੂ ਜਿਹੜੇ ਨੇ ਉਹ ਮੁਸਲਮਾਨਾਂ ਨੂੰ ਆਪਣੇ ਪੁੱਤ ਕਹਿ ਰਹੇ ਆ, ਤੁਸੀਂ ਕਹਿ ਰਹੇ ਮੁਸਲਮਾਨਾਂ ਦੀ ਸਿੱਖਾਂ ਨਾਲ ਬਣ ਨਹੀਂ ਸਕਦੀ। ਉਹ ਤੂੰ ਇੱਕ ਸ਼ੇਰ ਜਿਹਾ ਕਹਿੰਦੇ ਹੋਣਾ, ਪਤਾ ਕਿੰਨਾ ਇਹਨਾਂ ਦਾ ਹੀ, ਉਹ ਸਾਰੇ ਅੱਲਾ ਦੇ ਬੰਦੇ ਕਿਵੇਂ ਕਰਕੇ ਕੀ ਸਿੱਖ ਅਵਲ ਅੱਲਾ ਉਹ ਭਗਤ ਕਬੀਰ ਹੋਰਾਂ ਦੇ ਦੀਆਂ ਲਾਈਨਾਂ ਨੇ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਗਤ ਕਬੀਰ ਹੋਰੀ ਕਹਿੰਦੇ ਨੇ ਕਿ ਸਾਰੇ ਰੱਬ ਦੇ ਨੂਰ ਤੋਂ ਬਣੇ ਨੇ, ਸਾਰਿਆਂ ਨੂੰ ਰੱਬ ਨੇ ਬਣਾਇਆ। ਫਿਰ ਮੈਨੂੰ ਤਾਂ ਕੋਈ ਹੱਕ ਹੈ ਹੀ ਨਹੀਂ ਕਿ ਮੈਂ ਕਹਾਂ ਕਿ ਤਨਵੀਰ ਭਾਈ ਮਾੜੇ ਨੇ ਜਾਂ ਅਰਫਾਨ ਭਾਈ ਮਾੜੇ ਨੇ ਜਾਂ ਜਗਵਿੰਦਰ ਮਾੜਾ ਹੈ, ਭਗਤ ਮਾੜਾ ਹੈ। ਮਤਲਬ ਮੇਰੇ ਕੋ ਕੀ ਹੱਕ ਹਾਸਲ? ਸਾਰਿਆਂ ਨੂੰ ਮਾਈਕਲ ਮਾੜਾ ਹੈ, ਹਾਂ ਸਹੀ, ਮਾਈਕਲ ਮਾੜਾ, ਚਲੋ ਸਹੀ ਦਾ ਲਾ ਲਓ, ਮੇਰੇ ਕੋ ਹੱਕ ਹਾਸਲ ਹੈ ਨਹੀਂ, ਕਿਉਂਕਿ ਬਣਾਇਆ ਤੇ ਉਹਨੇ ਸਾਰਿਆਂ ਨੂੰ, ਪੈਦਾ ਤੇ ਅੱਲਾ ਨੇ ਕੀਤਾ। ਅੱਛਾ ਸਕ ਭਾਈ ਇਹ ਜਿਹੜੀ ਕਿਤਾਬ ਇਹ ਇਹਨਾਂ 10ਵਾਂ ਗੁਰੂ ਹੈ? ਇਹ ਜੀ ਸਿੱਖਾਂ ਦੇ ਟੋਟਲ 10 ਗੁਰੂ ਹੋਏ ਨੇ। ਅੱਛਾ, ਤੇ ਇਹ ਇਹਨਾਂ ਦਾ ਨਾਮ ਤਾਂ ਸਾਨੂੰ ਦੱਸੋ ਯਾਰ, ਮੈਨੂੰ ਖੁਦ ਨਹੀਂ ਇਤਿਹਾਸ ਬਾਰੇ ਪਤਾ। ਅੱਜ ਵੇਖਣ ਵਾਲਾ ਇਹ ਦੀ ਕਿਤਾਬ 77 ਜੀਵਨ ਸਾਖੀਆਂ ਗੁਰੂ ਗੋਬਿੰਦ ਸਿੰਘ ਜੀ। 10 ਗੁਰੂ ਹੋਏ ਨੇ ਸਿੱਖਾਂ ਦੇ, ਪਹਿਲੇ 9 ਗੁਰੂ ਸਿੱਖ ਨੇ, ਆਖਰੀ ਗੁਰੂ ਜਿਹੜੇ ਨੇ ਉਹ ਸਿੰਘ ਨੇ। ਆਖਰੀ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਗੁਰੂ ਗੋਬਿੰਦ ਸਾਹਿਬ, ਇਹ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਨੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਧਰਮ ਦੀ ਬੁਨਿਆਦ ਬਣਾਈ, ਕੁਝ ਚੀਜ਼ਾਂ ਦਿੱਤੀਆਂ ਕਿ ਅੱਜ ਤੋਂ ਤੁਹਾਡੀ ਪਹਿਚਾਣ ਇਹ ਹੋਏਗੀ। 5 ਕਕਾਰ ਦਿੱਤੇ ਕਿ ਤੁਹਾਡੀ ਪਛਾਣ ਨੇ ਇਹ ਤੁਹਾਡੇ ਮਜ਼ਹਬ ਦੀਆਂ। ਤੇ 10 ਗੁਰੂ ਹੋਏ ਨੇ, ਜਿਨ੍ਹਾਂ ਵਿੱਚ ਪਹਿਲਾ ਨਾਮ ਆਂਦਾ ਹੈ
ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ ਜਨਮ ਭੂਮੀ ਆ ਸਾਡੇ ਕੋਲ, ਜਿਹੜਾ ਸਾਡਾ ਜ਼ਿਲ੍ਹਾ ਹੈ ਨਨਕਾਣਾ ਸਾਹਿਬ, ਬਾਬਾ ਜੀ ਦਾ ਜਨਮ ਸਥਾਨ ਆ। ਪਹਿਲੇ ਗੁਰੂ ਨੇ ਉਹ ਹੌਲੀ ਇਧਰ ਵੇਖ ਕੇ ਜਰਾ ਸਰਦਾਰ ਜੀ, ਵੇਖ ਕੇ ਕੈਮਰੇ ਵੱਲ ਵੇਖ ਕੇ। ਪਹਿਲੇ ਗੁਰੂ ਨੇ ਗੁਰੂ ਨਾਨਕ ਦੇਵ ਜੀ, ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਹਰ ਰਾਏ, ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ। ਇਹ 10 ਗੁਰੂ ਹੋਏ ਨੇ। ਤੇ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਇੱਕ ਮੈਨੂੰ ਗੱਲ ਬੜੀ ਕਮਾਲ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਆ, ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਅੱਜ ਤੋਂ ਬਾਅਦ ਜੀਵਨ ਰੂਪ ਦੇ ਵਿੱਚ ਯਾਨੀ ਇਨਸਾਨੀ ਰੂਪ 'ਚ ਕੋਈ ਗੁਰੂ ਨਹੀਂ ਆਏਗਾ। ਤੁਸੀਂ ਕੋਈ ਵੀ ਸਿੱਖਿਆ ਲੈਣੀ ਆ, ਕੁਝ ਵੀ ਪੁੱਛਣਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਪੁੱਛਣਾ। ਕਿਸੇ ਸਾਧ ਦੇ, ਕਿਸੇ ਬਾਬੇ ਦੇ, ਕਿਸੇ ਪਖੰਡੀ ਦੇ ਡੇਰੇ ਤੇ ਨਹੀਂ ਜਾਣਾ। ਤੁਸੀਂ ਕਿਤਾਬ ਤੋਂ ਸਿੱਖਿਆ ਲੈਣੀ, ਜਿਹੜੀ ਵੀ ਲੈਣੀ ਹੈ। ਇਹ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਸਿੱਖਿਆ ਸੀ ਸਾਰੇ ਸਿੰਘਾਂ ਨੂੰ ਕਿ ਅੱਜ ਤੋਂ ਬਾਅਦ ਤੁਸੀਂ ਜੋ ਵੀ ਪੁੱਛਣਾ ਗੁਰੂ ਗ੍ਰੰਥ ਸਾਹਿਬ ਨੂੰ। ਇਹ ਆਪਣਾ 11ਵਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਵੈਸੇ ਟੋਟਲ 10 ਗੁਰੂ ਹੋਏ ਨੇ। ਅੱਛਾ ਅੱਛਾ। ਕਿਤਾਬ ਨੂੰ ਆਪਣਾ ਹਾਜ਼ਰ ਗੁਰੂ ਮੰਨਦੇ ਨੇ ਇਸ ਵੇਲੇ ਸਿੰਘ। ਤੇ ਇਹ ਤੁਸੀਂ ਗੁਰਬਾਣੀ ਵਗੈਰਾ ਵੀ ਤੇ ਪੜ੍ਹ ਲੈਂਦੇ ਹੋ ਨਾ? ਗੁਰਬਾਣੀ ਦੇਖੋ ਜੀ, ਹੁਣ ਪੰਜਾਬ ਦੇ ਵਿੱਚ ਜਦੋਂ ਅਸੀਂ ਵਾਰਿਸ ਸ਼ਾਹ ਹੋਰਾਂ ਨੂੰ ਪੜ੍ਹਨਾ, ਮੀਆਂ ਮੁਹੰਮਦ ਬਖਸ਼ ਰਹਿਮਤੁল্ਲਾਹ ਹੋਰਾਂ ਨੂੰ ਪੜ੍ਹਨਾ, ਮੌਲਵੀ ਗੁਲਾਮ ਰਸੂਲ ਆਲਮਪੁਰੀ ਰਹਿਮਤੁল্ਲਾਹ ਹੋਰਾਂ ਦੇ ਵਰਗੇ ਨਾਂ, ਮਾਧੂ ਲਾਲ ਹੁਸੈਨ, ਇਸ ਤਰ੍ਹਾਂ ਦੇ ਜਦੋਂ ਨਾਮ ਅਸੀਂ ਪੜ੍ਹਨੇ ਨੇ, ਉਹਨਾਂ ਵਿੱਚ ਚੂੰਕਿ ਗੁਰੂ ਨਾਨਕ ਦੇਵ ਜੀ ਵੀ ਇੱਕ ਪੰਜਾਬੀ ਲਿਖਾਰੀ ਹੋਏ ਨੇ ਬਹੁਤ ਵੱਡੇ, ਜਿਨ੍ਹਾਂ ਨੇ ਸਫ਼ਰ ਕਰਕੇ ਉਦਾਸੀਆਂ ਦੇ ਮਤਲਬ ਉਦਾਸੀਆਂ ਕੀਤੀਆਂ, ਸਫ਼ਰ ਕੀਤਾ ਪੂਰੀ ਦੁਨੀਆ ਦਾ ਤੇ ਦੁਨੀਆ ਨੂੰ ਇੱਕ ਕੀਤਾ, ਜੋੜਿਆ। ਤੇ ਅਸੀਂ ਫਿਰ ਉਹਨਾਂ ਨੂੰ ਪੜ੍ਹਨ ਤੋਂ ਵਾਂਝੇ ਤੇ ਨਹੀਂ ਨਾ ਰਹਿ ਸਕਦੇ। ਫਿਰ ਇਹ ਨਾਲੇ ਗੁਰਮੁਖੀ ਮੈਂ ਸਿੱਖੀ ਸੀ ਖਾਸ, ਉਹ ਮੈਂ ਤੁਹਾਨੂੰ ਅੱਗੇ ਦੱਸ ਦਿੱਤਾ। ਤੇ ਫਿਰ ਜਦੋਂ ਗੁਰਮੁਖੀ ਸਿੱਖ ਲਈ ਤਾਂ ਫਿਰ ਮੈਂ ਗੁਰਬਾਣੀ ਨੂੰ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਗੁਰਬਾਣੀ ਕੀ ਕਹਿੰਦੀ ਹੈ। ਤੇ ਗੁਰਬਾਣੀ ਦੇ ਮਤਲਬ ਕਹਿ ਲਓ ਕਿ ਮੈਂ ਕਿਤੇ ਕੋਈ ਸ਼ਬਦ ਲਿਖੇ ਪੜ੍ਹ ਲਵਾਂ ਤਾਂ ਮੈਂ ਉਸੇ ਵੇਲੇ ਹੀ ਪਹਿਲੇ ਗੁਰਬਾਣੀ ਤੋਂ ਸਰਚ ਕਰਨਾ ਹੁੰਦਾ ਕਿ ਕਿਆ ਇੱਥੇ ਜਿਹੜੇ ਸੋਸ਼ਲ ਮੀਡੀਆ ਤੇ ਅਰਥ ਲਿਖੇ ਹੋਏ ਨੇ, ਸੌਰੀ ਸ਼ਬਦ ਲਿਖੇ ਹੋਏ ਨੇ, ਕਿਆ ਇਹ ਸੇਮ ਹੀ ਲਿਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਚਲੋ ਸੇਮ ਹੀ ਹੁੰਦੇ ਨੇ ਜ਼ਿਆਦਾਤਰ। ਫਿਰ ਉਹਨਾਂ ਦਾ ਅਰਥ ਪੜ੍ਹਨਾ, ਅਰਥ ਮਤਲਬ ਕਹਿੰਦੇ ਨੇ ਕਿ ਮਤਲਬ ਨੂੰ ਉਹਨਾਂ ਤਸ਼ਰੀਹ ਪੜ੍ਹਨੀ ਕਿ ਇਹਦਾ ਮਤਲਬ ਕੀ ਹੈ। ਉਹ ਵੀ ਉਹ ਮੈਂ ਜਿਵੇਂ ਅੱਗੇ ਗੱਲ ਕੀਤੀ ਵੀ ਇੱਕ ਲਾਈਨ ਪੜ੍ਹ ਲਈ ਨਾ ਤਾਂ ਸਾਰੀ ਦਿਹਾੜੀ ਚਾਸੀ ਨਹੀਂ ਜਾਂਦੀ। ਹੁਣ ਜਿਵੇਂ ਗੁਰਬਾਣੀ ਕਹਿੰਦੀ ਹੈ ਰੱਬ ਦੀ ਕੁਦਰਤ, ਬਲਹਾਰੀ ਕੁਦਰਤ ਬਾਰੇ ਦੱਸਦੀ ਹੈ ਸਾਨੂੰ ਕਿ ਆਪੇ ਧਰਤੀ, ਆਪੇ ਹੈ ਰਾਖ, ਆਪ ਜਮਾਏ ਪਿਸਾਵੇ, ਆਪ ਪਕਾਵੇ ਭਾਂਡੇ ਦਏ ਪਰੋਸੇ, ਆਪੇ ਹੀ ਬਹਿ ਖਾਵੇ, ਆਪੇ ਜਲ, ਆਪੇ ਛਿੰਗਾ, ਆਪੇ ਚੁਲੀ ਭਰਾਵੇ, ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਵੇ, ਜਿਸਨੂੰ ਕਿਰਪਾਲ ਹੋਵੇ ਹਰ ਆਪੇ, ਤਿਸਨੂੰ ਹੁਕਮ ਮਨਾਵੇ। ਹੁਣ ਗੁਰਬਾਣੀ ਸਾਨੂੰ ਦੱਸਦੀ ਹੈ ਇਹਦੇ ਵਿੱਚ ਰੱਬ ਦੇ ਬਾਰੇ ਕਿ ਧਰਤੀ ਵੀ ਤੂੰ ਹੀ ਆ, ਇਹਨੂੰ ਵਾਹੁਣ ਵਾਲਾ ਵੀ ਤੂੰ ਹੀ ਆ, ਗਾਉਣ ਵਾਲਾ ਵੀ ਤੂੰ ਹੀ ਆ, ਬੀਜਣ ਵਾਲਾ ਵੀ ਤੂੰ ਹੀ ਆ, ਉਗਾਉਣ ਵਾਲਾ ਵੀ ਤੂੰ ਹੀ ਆ, ਹੈਂ ਪਕਾਉਣ ਵਾਲਾ ਵੀ ਤੂੰ ਹੀ ਆ, ਭਾਂਡਿਆਂ 'ਚ ਪਾਉਣ ਵਾਲਾ ਵੀ ਤੂੰ ਹੀ ਆ, ਪਾਣੀ ਵੀ ਤੂੰ ਹੀ ਆ, ਅੰਨ ਖਾ ਕੇ ਜਿਹੜਾ ਅਸੀਂ ਦੰਦਾਂ ਉਹ ਮਾਰਦੇ ਤੀਲਾ ਮਾਰ ਉਹ ਵੀ ਤੂੰ ਹੀ ਆ, ਸੰਗਤ ਨੂੰ ਵੀ ਤੂੰ ਹੀ ਸੱਦਦਾ, ਫਿਰ ਵਿਦਾ ਵੀ ਤੂੰ ਹੀ ਕਰਦਾ। ਤੇ ਜੇ ਇਨਸਾਨ ਤੇ ਤੂੰ ਚਾਹੁੰਦਾ ਕਿ ਮੈਂ ਆਪਣੀ ਰਹਿਮਤ ਕਰਾਂ, ਉਹਨੂੰ ਤੂੰ ਆਪਣੇ ਵੱਲ ਟੋਰਨਾ ਸ਼ੁਰੂ ਕਰ ਦੇਣਾ, ਉਹਨੂੰ ਆਪਣੇ ਰਾਹ ਤੇ ਟੋਰਨਾ ਸ਼ੁਰੂ ਕਰ ਦੇਣਾ। ਇਹ ਗੁਰਬਾਣੀ ਸਾਨੂੰ ਦੱਸਦੀ। ਫਰੀडम ਫਾਈਟਰ ਤੇ ਆਪਣੇ ਮਤਲਬ ਸਾਡੇ ਤੇ ਗੁਰੂ ਪੀਰ ਫਕੀਰ ਸਾਰੇ ਹੀ ਸਾਂਝੇ ਆ। ਤੇ ਜਿਵੇਂ ਕਹਿੰਦੇ ਨੇ ਕਿ 47 ਤੋਂ ਬਾਅਦ ਅਸੀਂ ਆਪਣੇ ਜਿਹੜੇ ਫਰੀडम ਫਾਈਟਰ ਨੇ ਉਹਨਾਂ ਨੂੰ ਵੀ ਵੰਡ ਲਿਆ ਕਿ ਜਿਵੇਂ ਹੁਣ ਰਾਏ ਅਹਿਮਦ ਖਾਨ ਖਰਲਾ ਉਹ ਮੁਸਲਮਾਨਾਂ ਦਾ ਹੀਰੋ ਹੋ ਗਿਆ ਤੇ ਭਗਤ ਸਿੰਘ ਸਿੱਖਾਂ ਦਾ ਹੀਰੋ ਹੋ ਗਿਆ। ਯਾਨੀ ਕਿ ਭਗਤ ਸਿੰਘ ਨੇ ਤੇ ਉਦੋਂ ਫਾਂਸੀ ਦਾ ਰੱਸਾ ਚੁੰਮਿਆ ਜਦੋਂ ਹਲੇ ਵਾਂਢੀ ਨਹੀਂ ਸੀ ਹੋਈ, ਤੇ ਫਿਰ ਭਗਤ ਸਿੰਘ ਸਿੱਖਾਂ ਦਾ ਹੀਰੋ ਕਿਵੇਂ ਹੋ ਗਿਆ। ਸਰਦਾਰ ਊਧਮ ਸਿੰਘ ਜਿਹਨੇ ਜਾ ਕੇ ਗੋਰੇ ਨੂੰ ਕਤਲ ਕਰਕੇ ਅਡਵਾਏ ਨੂੰ ਕੇ ਹੀ ਜਦੋਂ ਉਹਦਾ ਨਾਂ ਸੀ ਊਧਮ ਸਿੰਘ, ਤੇ ਜਦੋਂ ਉਹਨੇ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਵਾਕਿਆ ਹੋਇਆ, ਉਹਨੇ ਫਿਰ ਲੰਡਨ ਦੇ ਵਿੱਚ ਗਿਆ ਉਸ ਗੋਰੇ ਨੂੰ ਮਾਰਨ ਵਾਸਤੇ। ਪਿੱਛੇ ਉਹਨੇ ਕਿਹਾ ਮੈਂ ਇੱਥੇ ਮਾਰਦਾ, ਮੇਰੇ ਦਿਲ ਦੀ ਅੱਗ ਨਹੀਂ ਬੁਝਣੀ। ਊਧਮ ਸਿੰਘ ਕੱਕੜ ਦਾ ਨਹੀਂ ਗੱਲ ਕਰ ਹੈ? ਕੱਕੜ ਵਾਲਾ? ਕੱਕੜ ਦਾ ਨਹੀਂ ਮੈਨੂੰ ਪਤਾ, ਊਧਮ ਸਿੰਘ ਹੋਰ ਸਨ। ਅੱਛਾ ਅੱਛਾ, ਉਹ ਫਰੀडम ਫਾਈਟਰ ਸਨ। ਉਹ ਪਿੱਛੇ ਗਏ ਲੰਡਨ ਗੋਰੇ ਦੇ ਵਿੱਚ, ਉੱਥੇ ਕਾਨਫਰੰਸ ਹੋ ਰਹੀ ਸੀ, ਉਹਦੇ ਵਿੱਚ ਜਨਰਲ ਅਡਵਾਇਰ ਮਹਿਮਾਨ ਖਸੂਸੀ ਸੀ। ਉੱਥੇ ਹੁਣ ਆਪਣਾ ਉਹ ਦੱਸ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਚਾਹ ਕੀਤਾ। ਉੱਥੇ ਫਿਰ ਉਹਨੇ ਜਲਿਆਂਵਾਲੇ ਬਾਗ ਦਾ ਵੀ ਜ਼ਿਕਰ ਕੀਤਾ। ਫਿਰ ਉੱਥੇ ਉੱਠਿਆ ਊਧਮ ਸਿੰਘ, ਉਹਨੇ ਕਿਹਾ ਉਹ ਤੇਰੀ ਬਹਾਦਰੀ ਸੀ, ਤੂੰ ਹੱਤੇ ਕਿਸਾਨਾਂ ਨੂੰ ਮਾਰਿਆ, ਹੱਤੇ ਪੰਜਾਬੀਆਂ ਨੂੰ ਮਾਰਿਆ। ਉਹਨੇ ਕਿਹਾ ਮੈਂ ਤੈਨੂੰ ਦੱਸਾਂ ਬਹਾਦਰੀ ਕੀ ਹੈ। ਉੱਥੇ ਫਿਰ ਉਹਨੇ ਉਸ ਕਾਨਫਰੰਸ ਦੇ ਵਿੱਚ ਉਹਨੂੰ ਫੈਰ ਮਾਰ ਕੇ ਦੱਸਿਆ ਵੀ ਆਹ ਬਹਾਦਰੀ, ਮੈਂ ਤੇਰੇ ਘਰ ਆਣ ਕੇ ਤੈਨੂੰ ਕਤਲ ਕਰਕੇ ਚਲਾਂ।
ਫਿਰ ਉਹਨਾਂ ਨੇ ਗ੍ਰਿਫਤਾਰ ਕੀਤਾ। ਅਦਾਲਤ ਦੇ ਵਿੱਚ ਜਿਵੇਂ ਪੁੱਛਦੇ ਹੁੰਦੇ ਆ ਕਿ ਨਾਮ ਵਗੈਰਾ, ਜਿਹੜਾ ਉਹਨੇ ਆਪਣਾ ਨਾਮ ਊਧਮ ਸਿੰਘ ਦੀ ਬਜਾਏ ਲਿਖਵਾਇਆ ਮੁਹੰਮਦ ਸਿੰਘ ਆਜ਼ਾਦ। ਕੁਝ ਲੋਕ ਰਾਮ ਮੁਹੰਮਦ ਸਿੰਘ ਵੀ ਕਹਿੰਦੇ ਨੇ। ਅੱਛਾ, ਮੁਹੰਮਦ ਸਿੰਘ ਆਜ਼ਾਦ ਨਾਮ ਲਿਖਵਾਇਆ। ਉਹਨੇ ਕਿਹਾ ਵੀ ਫਿਰ ਤੂੰ ਇਹ ਨਾਮ ਲਿਖਵਾਉਣਾ, ਫਿਰ ਤੇਰਾ ਧਰਮ ਕਿਹੜਾ ਹੋਇਆ, ਤੈਨੂੰ ਕਿਹੜੀ ਕਿਤਾਬ ਤੇ ਤੂੰ ਹੱਥ ਰੱਖੇਗਾ। ਜਦੋਂ ਹੱਥ ਰਖਾਉਂਦੇ ਹੁੰਦੇ ਅਦਾਲਤ ਦੇ ਵਿੱਚ ਵੀ ਤੂੰ ਗੀਤਾ ਦੇ ਹੱਥ ਰੱਖੇਗਾ, ਗੁਰੂ ਗ੍ਰੰਥ ਸਾਹਿਬ ਦੇ ਹੱਥ ਰੱਖੇਗਾ, ਜਾਂ ਕੁਰਾਨੇ ਪਾਕ ਦੇ ਹੱਥ ਰੱਖੇਗਾ, ਤੂੰ ਹੱਥ ਕਿੱਥੇ ਤੇ ਰੱਖੇਗਾ। ਉਹਨੇ ਕਿਹਾ ਮੈਂ ਪੰਜਾਬੀਆਂ ਦੀ ਸਾਂਝੀ ਕਿਤਾਬ ਹੀਰ ਵਾਰਿਸ਼ਾਹ ਦੇ ਉੱਤੇ ਹੱਥ ਰੱਖਾਂਗਾ, ਕਿਉਂਕਿ ਜਲਿਆਂਵਾਲੇ ਬਾਗ ਦੇ ਵਿੱਚ ਹਿੰਦੂ ਵੀ ਮਰਿਆ, ਸਿੱਖ ਵੀ ਮਰਿਆ ਤੇ ਆਪਣਾ ਮੁਸਲਮਾਨ ਵੀ ਮਰਿਆ। ਮੈਂ ਪੰਜਾਬੀਆਂ ਦੀ ਸਾਂਝੀ ਕਿਤਾਬ ਤੇ ਹੀਰ ਵਾਰਿਸ਼ਾਹ ਦੇ ਉੱਤੇ ਹੱਥ ਰੱਖਾਂਗਾ। ਮੈਨੂੰ ਦੱਸੋ ਫਿਰ ਉਹ ਜਿਹੜੇ ਹੀਰੋ ਨੇ ਉਹ ਸਿੱਖਾਂ ਦੇ ਕਹਿੰਦੇ ਹੋ ਗਏ ਜਾਂ ਮੁਸਲਮਾਨਾਂ ਦੇ ਕਹਿੰਦੇ ਹੋ ਗਏ? ਧਰਤੀ ਤੇ ਸਾਡੀ ਸਾਂਝੀ ਆ, ਪੰਜਾਬ ਇੱਕ ਸੀ। ਹਾਂ, ਪੰਜਾਬ ਇੱਕ ਬੰਦਾ ਸਾਡੀ ਧਰਤੀ ਦੀ ਖਾਤਰ, ਸਾਡੇ ਲੋਕਾਂ ਦੀ ਖਾਤਰ ਲੜ ਰਿਹਾ ਵਾ, ਉਹ ਸਾਡਾ ਸਾਂਝਾ ਹੀਰੋ। ਵੀ ਆਜ਼ਾਦੀ ਦੀ ਜੰਗ ਲੜੀ ਉਹਨੇ, ਅੰਗਰੇਜ਼ਾਂ ਨੂੰ ਕੱਢਿਆ ਭਜਾਇਆ ਸੋ ਬ੍ਰਿਟਿਸ਼ ਨੂੰ। ਹਾਂ, ਉਹ ਸਾਡਾ ਸਾਂਝਾ ਹੀਰੋ। ਤੇ ਆਖਰ ਤੇ ਥੋੜਾ ਕੋਈ ਸੁਣਾਓ, ਸਾਡੇ ਵੇਖਣ ਵਾਲਿਆਂ ਨੂੰ ਪਤਾ ਲੱਗੇ ਪੜ੍ਹਦੇ ਵੀ ਹੋ ਕਿ ਨਹੀਂ। ਲੋ ਜੀ, ਇਹ ਕਿਤਾਬ ਇਹ ਕੀ ਲਿਖਿਆ ਉੱਤੇ ਬੋਲੋ। ਇਹ ਲਿਖੀ ਹੋਈ ਹੈ ਜੀ ਸਚਿੱਤਰ ਜੀਵਨ ਸਾਖੀਆਂ ਗੁਰੂ ਗੋਬਿੰਦ ਸਿੰਘ ਜੀ। ਇਹ ਹੈ ਜੀ ਡਾਕਟਰ ਅਜੀਤ ਸਿੰਘ ਔਲਖ। ਤਾਂ ਤੁਹਾਨੂੰ ਅੱਗੇ ਪੜ੍ਹ ਕੇ ਸੁਣਾ ਦਿੰਦੇ ਆ ਜੀ। ਇੱਕ ਤਾਂ ਬਸ ਥੋੜਾ ਕੁਛ ਤਾਂ ਕਿ ਸਾਡੇ ਵੇਖਣਾ ਪਤਾ ਲੱਗੇ ਕਿ ਵਾਕਈ ਪੜ੍ਹਦਾ ਪਿਆ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਵਾਕਈ ਉਹ ਲਿਖਿਆ ਕਿ ਆਪਣੇ ਕੋਲ ਪੜ੍ਹਦਾ ਪਿਆ। ਸਹੀ ਗੱਲ ਆ, ਕਿਉਂਕਿ ਤਾਂ ਪੜਿਆ ਵੀ ਉਹਨਾਂ ਨੇ ਪੜ੍ਹਨਾ ਨਾਲ ਨਾਲ ਕਿ ਉਹ ਹੀ ਪੜ੍ਹਦਾ ਪਿਆ। ਤਸਵੀਰੀ ਨਾਲ ਤਸਵੀਰਾਂ ਚਲੋ ਇੱਥੇ ਤੁਹਾਨੂੰ ਦਿਖਾ ਦਿੰਦੇ ਆ। ਭੀਖਣ ਸ਼ਾਹ ਦਾ ਦਰਸ਼ਨਾਂ ਲਈ ਆਉਣਾ। ਭੀਖਣ ਸ਼ਾਹ ਦਾ ਦਰਸ਼ਨਾਂ ਲਈ ਆਉਣਾ। ਸਹੀ ਦੱਸਦਾ ਪਿਆ, ਉੱਥੇ ਲਓ। ਭੀਖਣ ਸ਼ਾਹ ਇੱਕ ਪਹੁੰਚੇ ਹੋਏ ਫਕੀਰ ਸਨ। ਉਹਨਾਂ ਨੇ ਰੱਬ ਦੀ ਇੰਨੀ ਭਗਤੀ ਕੀਤੀ ਸੀ ਕਿ ਆਪ ਹੀ ਰੱਬੀ ਰੂਪ ਬਣ ਗਏ ਸਨ। ਉਹ ਪੰਜਾਬ ਦੇ ਇੱਕ ਪਿੰਡ ਸਿਆਣਾ ਦੇ ਰਹਿਣ ਵਾਲੇ ਸਨ। ਵਾਹ ਜੀ ਵਾਹ। ਤੇ ਇਹ ਗੁਰਮੁਖੀ ਇੱਕ ਹੋਰ ਬੜੀ ਗੱਲ ਹੈ ਕਿ ਗੁਰਮੁਖੀ ਕੰਪਲੀਟ ਵਰਜਨ ਪੰਜਾਬੀ ਦਾ ਤੁਸੀਂ ਇਹਦੇ ਵਿੱਚ। ਅੱਛਾ, ਪੰਜਾਬੀ ਇੱਥੇ ਪੰਜਾਬ ਵਾਸਤੇ ਕਾਫੀ ਦੋਸਤ ਜਿਹੜੇ ਕੰਮ ਕਰਦੇ ਪਏ ਇੱਧਰ, ਪੰਜਾਬੀ ਇੱਧਰ ਵੀ ਕਰਦੇ ਨੇ, ਉਧਰ ਵੀ ਕਰਦਾ। ਤੁਸੀਂ ਕੀ ਸਮਝਦੇ ਹੋ ਪੰਜਾਬ ਵਿੱਚ ਜ਼ਿਆਦਾ ਪੰਜਾਬੀ ਦੀ ਮਾਂ ਬੋਲੀ ਦਾ ਕੰਮ ਕੀਤਾ ਕਿ ਸਿੱਖਣ ਕੀਤਾ? ਉਧਰ ਤੇ ਪੰਜਾਬੀ ਸਕੂਲਾਂ ਵਿੱਚ ਪੜ੍ਹਾਈ ਜਾਂਦੀ, ਇੱਧਰ ਕਿਤੇ ਕੁਝ ਵੀ ਨਹੀਂ। ਦੇਖੋ ਜੀ, ਸਾਡੀਆਂ ਧੀਆਂ ਭੈਣਾਂ ਜਿਹੜੇ ਘਰ ਬੱਚਿਆਂ ਨੂੰ ਸਕੂਲੇ ਛੋਟੇ ਛੋਟੇ ਬੱਚੇ ਨੇ, ਉਹਨੂੰ ਘਰ ਕੋ ਪੰਜਾਬੀ ਬੋਲਦੇ, ਉਹਨੂੰ ਝਿੜਕਦੇ ਨੇ उर्दू बोलना है। बात बेटा बात मामा आपकी आंटी आई है फलानी आई, उसको उर्दू से बात करना, उर्दू में बात सानू तो बोलनी भी नहीं आती उर्दू, उर्दू ही गल करना है। ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਪੰਜਾਬੀ ਕਿਉਂ ਅਸੀਂ ਸੰਗਦੇ ਆ, ਪੰਜਾਬੀ ਤੋਂ ਅਸੀਂ ਕਿਉਂ ਪਿੱਛੇ ਹਟਦੇ ਆ? ਮਾਂ ਬੋਲੀ ਸਾਡੀ 47 ਤੋਂ ਬਾਅਦ ਜ਼ਿਆਦਾ ਸਾਡੇ ਨਾਲ ਨਾ ਧਰੋਹ ਹੋਇਆ ਹੈ। ਤੇ ਸਾਡੀਆਂ ਬੀਬੀਆਂ ਨੂੰ, ਸਾਡੇ ਭਰਾਵਾਂ ਨੂੰ ਪਤਾ ਨਹੀਂ ਕਿ ਅਸੀਂ ਕਿੱਡੇ ਵੱਡੇ ਧੋਖੇ ਦੇ ਵਿੱਚ ਆ। ਹਰ ਕੀਮੀਆਦਾਨ, ਹਰ ਸਾਇੰਸਦਾਨ ਦਾ ਇਹ ਮੰਨਣਾ ਕਿ ਆਪਣੀ ਬੋਲੀ ਦੇ ਵਿੱਚ ਜ਼ਿਆਦਾ ਤਰੱਕੀ ਕੀਤੀ ਜਾਂਦੀ ਹੈ। ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਮੰਨਦੇ ਹੋ ਚਾਈਨਾ ਨੂੰ, ਚਾਈਨਾ ਨੇ ਵੀ ਤੇ ਆਪਣੀ ਜ਼ਬਾਨ ਦੇ ਵਿੱਚ ਹੀ ਤਰੱਕੀ ਕੀਤੀ ਹੈ। ਤੇ ਲਿਹਾਜ਼ਾ ਬੋਲੀ ਕੋਈ ਨਹੀਂ ਮਾੜੀ ਹੁੰਦੀ। ਉਬੜ ਬੋਲੀਆਂ ਵੱਧ ਸਿੱਖੋ, ਜਮ ਸਿੱਖੋ, ਲੇਕਿਨ ਆਪਣੀ ਨਾ ਭੁੱਲੋ। ਤੇ ਵੇਖੋ ਨਾ, ਪੰਜਾਬੀ ਬੋਲੀ ਅਸੀਂ 8-10 ਹਜ਼ਾਰ ਸਾਲ ਤੋਂ ਆਪਣਾ ਵਜੂਦ ਰੱਖਨੇ ਆ। 5500 ਸਾਲ ਤੋਂ ਤੇ ਸਾਡੀ ਬੋਲੀ ਜਿਹੜੀ ਆ ਉਹ ਮਤਲਬ ਮੰਨਿਆ ਜਾਂਦਾ ਕਿ 5500 ਸਾਲ ਸਾਡੀ ਬੋਲੀ ਪੁਰਾਣੀ। ਦੁਨੀਆ ਦੀ 9ਵੀਂ ਵੱਡੀ ਜ਼ਬਾਨ ਆ ਸਾਡੀ ਜ਼ਬਾਨ। ਤੇ ਲੋਕੀ ਕਹਿ ਦਿੰਦੇ ਨੇ ਕਿ ਇਹ ਜਾਹਲਾਂ ਦੀ ਜ਼ਬਾਨ ਆ, ਪਿੰਡੂਆਂ ਦੀ ਜ਼ਬਾਨ। ਅਗਰ ਪਿੰਡੂਆਂ ਦੀ, ਸਾਡਾ ਉਹ ਪਿੰਡ ਦਾ ਨਾਸਰ ਕਮੋ ਪਿੰਡੂਆਂ ऐसे मानना पेंडो ब्रांड है कि नहीं? ब्रांड साडा जेड़ा कल्चर आ, साडा सभ्याचार आ, ਉਹ ब्रांड ਆ ਭਾਈ। ਕਿਉਂਕਿ ਪਿੰਡ ਵਾਲੇ ਕਿੰਨੇ ਹੋਏ ਨੇ। ਆਪਣੀ ਬੋਲੀ ਬੋਲਣੀ ਚਾਹੀਦੀ ਆ। ਆਪਣੀ ਬੋਲੀ ਵੇਖੋ ਨਾ, ਹੁਣ ਤੁਸੀਂ, ਮੈਂ ਹੁਣ ਇੱਥੇ ਹੁਣ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਵੀ ਤੁਸੀਂ ਉਹ ਕਿੱਡੇ ਕੁ ਤੁਸੀਂ ਸਿਆਣੇ ਵੀ ਤੁਸੀਂ ਆਪਣੀ ਬੋਲੀ ਨਹੀਂ ਸਾਂਭ ਸਕੇ। ਤੁਸੀਂ ਉਰਦੂ, ਮੈਂ ਉਰਦੂ ਨੂੰ ਮਾੜਾ ਨਹੀਂ ਕਹਿੰਦਾ, ਬੋਲੀ ਇੰਗਲਿਸ਼ ਬੋਲੋ, ਕਿਉਂ ਸਿੱਖੋ, ਲੇਕਿਨ ਮਾਂ ਬੋਲੀ ਲਾਓ। ਲੇਕਿਨ ਐਡੇ ਵੀ ਸਿਆਣੇ ਨਾ ਬਣੋ ਕਿ ਆਪਣੀ ਬੋਲੀ ਭੁਲਾਈ ਜਾਓ। ਹਾਂ, ਕਿਉਂਕਿ ਸਾਡੀ ਬੋਲੀ ਗੁਰੂਆਂ ਪੀਰਾਂ, ਇਹਦੇ ਵਿੱਚ ਬਾਬੇ ਫਰੀਦ ਹੋਰਾਂ ਦਾ ਕਲਾਮ, ਵਾਰਿਸ ਸ਼ਾਹ ਦਾ ਕਲਾਮ, ਮੀਆਂ ਮੁਹੰਮਦ ਬਖਸ਼ ਦਾ ਕਲਾਮ, ਮੌਲਵੀ ਗੁਲਾਮ ਰਸੂਲ ਆਲਮਪੁਰੀ ਰਹਿਮਤੁल्लाह, ਸ਼ਾਹ ਹੁਸੈਨ ਦਾ ਕਲਾਮ, ਬੁੱਲੇ ਸ਼ਾਹ ਦਾ ਕਲਾਮ, ਕਿੰਨੇ ਸੂਫੀਆਂ ਦਾ ਕਲਾਮ ਹੈ ਇਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਸਿਆਣਾ। ਹੁਣ ਬਾਬੇ ਫਰੀਦ ਤੋਂ ਸਿਆਣਾ ਤਾਂ ਨਹੀਂ ਕੋਈ ਹੈਗਾ। ਤੁਸੀਂ ਜੀ ਕਹਿੰਦੇ ਕਿ ਬੋਲੀ ਜਾਹਲਾਂ ਦੀ ਆ ਤੇ ਇਹ ਬਾਬੇ ਫਰੀਦ ਤੋਂ ਨਹੀਂ ਕੋਈ ਸਿਆਣਾ ਹੈਗਾ। ਸਾਰੇ ਬਾਬੇ ਫਰੀਦ ਨੇ ਕਿਹਾ ਕਿ ਫਰੀਦਾ ਸ਼ੱਕਰ ਖੰਡ ਨਵਾਤ, ਗੁੜ ਮਾਖੀਓ ਮਾਂਜਾ ਦੁੱਧ, ਸਭੇ ਵਸੋਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਿ ਹਰ ਚੀਜ਼ ਲਈ ਦੁੱਧ ਮਜ਼ੇਦਾਰ ਆ, ਖੰਡ ਮਜ਼ੇਦਾਰ ਆ, ਘਿਓ ਮਜ਼ੇਦਾਰ ਆ, ਬਹੁਤ ਸਾਰੇ ਮਤਲਬ ਹਰ ਚੀਜ਼ ਜਿਹੜੀ ਉਹ ਮਜ਼ੇਦਾਰ ਆ, ਲਜ਼ੀਜ਼ ਆ, ਲੇਕਿਨ ਜੋ ਮਿਠਾਸ ਰੱਬ ਦੇ ਨਾਮ ਚ ਉਹ ਕਿਸੇ ਸ਼ੱਕ ਨਹੀਂ ਹੈਗੀ। ਮੈਨੂੰ ਦੱਸੋ ਵੀ ਇਸ ਤੋਂ ਵੱਡੀ ਸਿਆਣਪ ਅਸੀਂ ਕਿੱਥੋਂ ਲਿਆਈਏ ਅਸੀਂ? ਤੇ ਸਭ ਤੁਹਾਡੀ ਬੜੀ ਮਿਹਰਬਾਨੀ, ਇਸ ਟਾਈਮ ਦਿੱਤਾ ਨਾ, ਬਹੁਤ ਮਿਹਰਬਾਨੀ। ਨਾਜ਼ਰੀਨ, ਵੀਡੀਓ ਅੱਛੀ ਲੱਗੀ ਹੋਏ, ਕੁਛ ਤੁਹਾਨੂੰ ਦਿਲ ਨੂੰ ਲੱਗੀ ਹੋਈਆਂ ਗੱਲਾਂ ਸਾਕਬ ਭਾਈ ਦੀਆਂ, ਹਰਮਨ ਪਿਆਰੇ ਦੀਆਂ, ਤੇ ਫਿਰ ਕਮੈਂਟ ਕਰਕੇ ਲਾਜ਼ਮਨ ਜੀ ਅੱਜ ਕਿਵੇਂ ਦੀ ਵੀਡੀਓ ਲੱਗੀ, ਤੁਹਾਡੀ ਕੀ ਰਾਏ ਆ, ਕਿ ਜੋ ਗੱਲਾਂ ਇਹਨਾਂ ਕੀਤੀਆਂ ਇਹਦੇ ਵਿੱਚ ਕੀ ਸੱਚਾਈ ਰੱਖੀ ਤੁਹਾਨੂੰ ਲੱਗੀਆਂ ਗੱਲਾਂ। ਤੇ ਇਹਨਾਂ ਦਾ ਚੈਨਲ ਹੈ ਰਾਹਤਲ TV,
ਉੱਥੇ ਵੀ ਜਾ ਕੇ ਇੱਕ ਦਫਾ ਵਿਜ਼ਿਟ ਕਰਿਆ ਜੀ, ਚੀਜ਼ਾਂ ਅੱਛੀਆਂ ਮਿਲਣ ਤੁਹਾਨੂੰ ਪੁਰਾਣੀਆਂ ਇਤਿਹਾਸ ਵਿੱਚ ਮਿਲੇ। ਤੇ ਲਾਈਕ ਕਮੈਂਟ ਕਰਕੇ ਆਇਆ ਜੇ, ਸਬਸਕ੍ਰਾਈਬ ਕਰਕੇ ਆਇਆ ਜੇ। ਮਿਲਾਂਗੇ ਕਿਸੇ ਨਵੀਂ ਥਾਂ ਦੇ। ਉਦੋਂ ਤੱਕ ਮੈਨੂੰ ਹਰਮਨ ਪਿਆਰਾ ਸੱਕ ਪੰਜਾਬੀ ਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ। ਬਹੁਤ ਸ਼ੁਕਰੀਆ ਜੀ।